ਤੇ ਉਹ ਯਾਰ ਪਿੰਡ ਮੈਂ ਇੱਥੇ ਸ਼ਫਕਤ ਨੂੰ ਕਹੀ ਜਾਂਦਾ ਸੀ ਮੈਨੂੰ ਕੋਈ ਪਿੰਡ ਦਿਖਾ ਦੇ, ਇੱਥੇ ਲਾਗੇ ਲਾਗੇ ਪਿੰਡ ਹੀ ਕੋਈ ਨਹੀਂ। ਆ ਨਾ ਮੈਂ ਤੈਨੂੰ ਇੱਧਰ ਨੂੰ ਵਿਖਾਵਾਂ, ਆ ਇਸ ਸਾਈਡ ਤੇ ਨਾ ਬਿਲਕੁਲ ਮੇਰੇ ਸੱਜੇ ਏਡੇ ਖੂਬਸੂਰਤ ਕਣਕਾਂ ਹਰੀ ਖਲੋਤੀਆਂ ਤੇ ਐ ਸੋਹਣਾ ਉਹਨਾਂ ਨੇ ਟਰੈਕਟਰ ਸੰਦ ਸਾਰੇ ਮੱਝਾਂ ਗਾਵਾਂ ਬੱਕਰੀਆਂ, ਕਿਆ ਖੂਬਸੂਰਤ ਏਰੀਆ ਯਾਰ। ਹਾਂ ਹੁਣ ਠੀਕ ਆ, ਇੱਥੇ ਰੌਣਕਾਂ ਦੇਖੀਆਂ ਇੱਥੇ ਬਹੁਤ। ਕਿਹੜੀਆਂ ਪਹੁੰਚੇ ਕਿਹੜੀਆਂ ਰੌਣਕਾਂ ਵੇਖੀਆਂ ਆ ਦੇਖੇ ਜਹਾਜ਼ ਜੂਝ ਦੇਖੇ, ਇੱਥੇ ਬੜੀਆਂ ਲਾਰੀਆਂ ਦੇਖੀਆਂ। ਅੱਛਾ ਹੋਰ ਕਿਤੇ ਇੱਥੋਂ ਨਾ ਤਾਂ ਕਹਿੰਦੇ ਕੋਈ ਲਾਰੀ ਜਾਂਦੀ ਹੈ ਕਾਪਾ ਜੀ ਨੂੰ, ਤੇ ਨਾ ਕੋਈ ਸੁਰੱਖਿਆ ਰੁਖਿਆ ਕੱਢ ਜਾਣਾ ਬਾਬਾ ਜੀ। ਬੱਸ ਕਹਿੰਦਾ ਲੱਭ ਗਈ। ਬੱਸ ਆਉਂਦੀ ਆ ਸ਼ਹਿਰ ਕਿਹੜਾ ਆ? ਕਾਪਾ ਜੀ ਨੂੰ ਕੈਪਾਚੀਨੋ ਨਹੀਂ ਗਾ, ਕੈਪਾਡੋਕੀਆ। ਹਾਂ ਉਹੀ। ਅੱਛਾ ਪਿੰਡ ਆਪਣੇ ਤਰ੍ਹਾਂ ਦੇ ਨੇ, ਪਾਥੀਆਂ ਪੁੱਥੀਆਂ ਹੈਗੀਆਂ ਇੱਥੇ ਯਾਰ ਉਸੇ ਤਰ੍ਹਾਂ ਹੀ। ਮੈਂ ਤੁਹਾਨੂੰ ਵਿਖਾਉਣਾ ਮੈਂ ਪਾਥੀਆਂ ਦੇ ਘੀਰੇ ਨਾਲ, ਲੇਕਿਨ ਆਪਣੇ ਤਰ੍ਹਾਂ ਨਹੀਂ ਪੱਥੀਆਂ, ਇਹ ਹੋਰ ਤਰ੍ਹਾਂ ਆ। ਮੈਂ ਦੂਜੀ ਚਾਹ ਪੀ ਲਈ ਤੇ ਮੈਨੂੰ ਆਂਦਾ ਆ ਚਾਚਾ ਵੀ ਕੁਛ ਖਾਣਾ ਹੀ, ਇਸ਼ਾਰਾ ਕਰਕੇ, ਤੇ ਮੈਨੂੰ ਸਮਝ ਲੱਗੀ। ਫਿਰ ਮੈਂ ਟਰਾਂਸਲੇਟਰ ਖੋਲ ਕੇ ਤੇ ਮੈਂ ਪੁੱਛਿਆ ਵੀ ਕੀ ਆਂਦਾ। ਮੈਨੂੰ ਲੱਗਣ ਡਿਆ ਵੀ ਤੈਨੂੰ ਭੁੱਖ ਲੱਗੀ ਆ ਤੇ ਕੁਛ ਬਣਾ ਦਾਂ। ਮੈਂ ਕਿਹਾ ਕਿੰਨੇ ਪੈਸੇ ਲਏਗਾ? ਆਂਦਾ 200। ਮੈਂ ਕਿਹਾ ਚੱਲ ਬਣਾ ਦੇ, ਫਿਰ ਦੇਸੀ ਤਰੀਕੇ ਨਾਲ ਕੁਛ ਬਣਾ ਦੇ ਤੇ ਆਪਾਂ ਖਾ ਲੈਂਦੇ ਹਾਂ। ਵੇਖੋ ਹੁਣ ਕੀ ਬਣਾਉਂਦਾ, ਮੈਨੂੰ ਪਤਾ ਕੋਈ ਨਹੀਂ ਗਾ ਵੀ ਇਹਨੇ ਕੀ ਬਣਾਉਣਾ, ਲੇਕਿਨ ਜੋ ਵੀ ਬਣਾਇਆ ਸਵਾਦ ਬਣਾਉਂਗਾ। ਯਾਰ ਦੱਸ ਦੇ ਕਿੱਧਰ ਨੂੰ ਜਾਣਾ ਤੂੰ? ਠੀਕ ਆ ਵੀ ਇਹ ਕਿੱਡਾ ਸਫ਼ਰ ਕਰਕੇ ਆਇਆ ਤੇ ਉਤੋਂ ਹੈ। ਚੱਲ ਤੁਰ ਫਿਰ ਗਾਂਗਾ ਤੁਰ। ਇੱਥੇ ਸੌਣਾ ਤੂੰ ਗੱਡੀ 'ਚ? ਨਾ ਮੈਂ ਗੱਡੀ ਸੌਣਾ, ਮੈਂ ਕਿਤੇ ਉੱਥੇ ਆਇਆ, ਉੱਥੋਂ ਭੱਜ ਕੇ ਆਇਆ ਮੁਲਕ 'ਚੋਂ। अस्सलाम वालेकुम सारे दोस्तों ਨੂੰ ਜਿਹੜੇ ਜੁੜੇ ਮੇਰੇ ਨਾਲ ਸਾਡੇ ਚੈਨਲ ਪੰਜਾਬੀ ਲਹਿਰ ਤੇ ਪੰਜਾਬੀ ਐਕਸਪਲੋਰਰਸ। ਅਸੀਂ ਪੰਜਾਬੀ ਵਾਲੇ ਜਿਹੜੇ ਨਾ ਪੰਜਾਬ ਵਾਲੇ ਐਕਸਪਲੋਰ ਕਰਨ ਦੀ ਕੋਸ਼ਿਸ਼ ਕਰ ਰਹੇ ਦੁਨੀਆ ਨੂੰ। ਸੋ ਅੱਜ ਸਾਡਾ ਪਹਿਲਾ ਦਿਨ ਆ ਟਰਕੀ ਦੇ ਵਿੱਚ। ਰਾਤੀ ਲੇਟ ਨਾਈਟ ਮੈਂ ਐਂਟਰੀ ਕੀਤੀ ਸੀ ਟਰਕੀ ਬਾਰਡਰ ਤੇ, ਉੱਥੇ 6-7 ਘੰਟੇ ਲੱਗ ਗਏ ਤੇ ਫਿਰ ਬਿਲਕੁਲ ਬਾਰਡਰ ਇੱਥੋਂ ਨਾਲ ਆ, 34 ਕਿਲੋਮੀਟਰ ਆ ਇਰਾਨ ਟਰਕੀ ਬਾਰਡਰ। ਤੇ ਮੈਨੂੰ 7:30 ਹੋ ਗਏ ਸੀ ਨਿਕਲਦੇ। ਫਿਰ ਮੈਂ ਇੱਥੇ ਆ ਇੱਕ ਪਿੰਡ ਆ, ਪਿੰਡ ਦੇ ਨਾਂ ਦਾ ਵੀ ਨਹੀਂ ਪਤਾ, ਮੈਂ ਮੈਂਸ਼ਨ ਕਰਦਾ ਲੋਕੇਸ਼ਨ ਦੇ ਵਿੱਚ ਕੀ ਆ ਕਿਹੜਾ ਪਿੰਡ ਆ। ਤੇ ਇੱਥੇ ਰੁਕ ਗਏ ਸੀ, ਮੇਰਾ ਕਿ ਰਾਤੀ ਰੁਕ ਗਿਆ ਸੀ ਤੇ ਮੈਂ ਕਿਹਾ ਸਵੇਰੇ ਇਸ ਵਕਤ ਉੱਠ ਕੇ ਫਿਰ ਅਗਲਾ ਸਫ਼ਰ ਸ਼ੁਰੂ ਕਰਾਂਗੇ। ਅੱਜ ਦਾ ਦਿਨ ਮੈਨੂੰ ਲੱਗਦਾ ਹੋਪਫੁਲੀ ਸਾਡਾ ਆਖਰੀ ਮੇਰਾ ਸਫ਼ਰ ਦਾ ਹੋਏਗਾ। ਅੱਲਾਹ ਪਾਕ ਸਿਹਤ ਤੰਦਰੁਸਤੀ ਦੇਵੇ, ਮਤਲਬ ਵੀ ਲੰਬੇ ਸਫ਼ਰ ਦਾ, ਕਿਉਂਕਿ ਅੱਗੋਂ ਫਿਰ ਅੰਜਮ ਨੇ ਟੱਕਰ ਜਾਣਾ। ਅਸੀਂ ਘੁੰਮਦੇ ਕਿ 1-2 ਦਿਨ ਇੱਕ ਸ਼ਹਿਰ 'ਚ ਰਹਿਣਾ ਤੇ ਫਿਰ ਥੋੜਾ ਟਰੈਵਲ ਕਰਨਾ। ਲੰਬਾ ਟਰੈਵਲ ਦਾ ਅੱਜ ਆਖਰੀ ਦਿਨ ਹੈ ਲੰਬੇ ਟਰੈਵਲ ਦਾ। ਤੇ ਆਪਾਂ ਹੁਣ ਇਸ ਨੂੰ ਲੱਗਦਾ 10-11 ਘੰਟੇ ਦੀ ਡਰਾਈਵ ਹੈਗੀ ਹੈ। 5:30 ਹੋਇਆ, ਮੈਂ ਸਵੇਰੇ ਉੱਠ ਪਿਆ 5:30 ਤੇ ਵੇਖਦੇ ਆ ਜੇ ਤੇ ਨਾਸ਼ਤਾ ਹੋਇਆ ਤੇ ਆਪਾਂ ਰੈਡੀ ਕਰ ਚੱਲਾਂਗੇ, ਨਹੀਂ ਤੇ ਨਿਕਲਾਂਗੇ ਫਿਰ ਰਸਤੇ 'ਚ ਕਰਾਂਗੇ। ਸਵੇਰੇ ਟ੍ਰੈਫਿਕ ਜ਼ਰਾ ਘੱਟ ਹੁੰਦੀ ਆ, ਇਸ ਤੋਂ ਸਫ਼ਰ ਜ਼ਰਾ ਜਲਦੀ ਤੈਅ ਹੋ ਸਕਦਾ। ਸੋ ਚੱਲਦੇ ਆ ਆਪਾਂ ਅਗਲੇ ਸਫ਼ਰਾਂ ਨੂੰ ਹੁਣ। ਤੇ ਮੌਸਮ ਵੀ ਮੈਨੂੰ ਲੱਗਦਾ ਖਰਾਬ ਹੈ, ਬਾਰਿਸ਼ ਮੀਂਹ ਵਾਲਾ ਬਣਿਆ ਵਾ। ਜੇ ਪੈ ਨਾ ਗਿਆ ਤੇ ਫਿਰ ਅਗਲਾ ਸਫ਼ਰ ਆਪਾਂ ਜਿਹੜਾ ਸ਼ੁਰੂ ਕਰਦੇ ਹਾਂ। ਆਓ ਫਿਰ। ਲਓ ਜੀ, ਸਵੇਰੇ ਮੀਂਹ ਪੈਣ ਲੱਗ ਪਿਆ। 5:00 ਕੁਛ ਮਿੰਟ ਹੋਇਆ ਤੇ ਮੀਂਹ ਫੁੱਲ ਜ਼ੋਰ ਦੇ ਨਾਲ, ਫੁੱਲ ਤੇਜ਼ ਹੈ। ਆਹ ਪਿੰਡ ਹੈ ਇੱਥੋਂ ਦਾ ਕੋਈ, ਕਿਉਂਕਿ ਬਿਲਕੁਲ ਬਾਰਡਰ ਇਸ ਸਾਈਡ 'ਤੇ ਔਰ ਇਸ ਸਾਈਡ 'ਤੇ ਬਾਰਡਰ ਤੋਂ 34 ਕਿਲੋਮੀਟਰ ਨਾਲ ਆ ਛੋਟਾ ਜਿਹਾ ਕਸਬਾ ਟਾਈਪ ਪਿੰਡ ਹੈ। ਮੀਂਹ ਪੈਣ ਡਿਆ ਪੂਰੇ ਜ਼ੋਰ ਨਾਲ। ਰਾਤੀ ਇੱਥੇ ਮੈਂ ਵੇਖਿਆ ਲਾਗੇ ਥੱਲੇ ਘਰ ਨੇ ਇਹਨਾਂ ਨੇ ਕੁੱਕੜ ਬੱਕਰੀਆਂ ਬਹੁਤ ਰੱਖੀਆਂ। ਬੱਕਰੀਆਂ, ਕੁੱਕੜ, ਜਾਨਵਰ, ਨਿਆਣੇ ਖੇਡਦੇ, ਉਹਨਾਂ ਦੀਆਂ ਆਵਾਜ਼ਾਂ ਬਹੁਤ ਆਉਂਦੀਆਂ ਰਾਤੀ। ਤੇ ਇਹ ਆਪਣਾ ਹੋਟਲ ਸੀ ਰਾਤੀ। ਹੁਣ ਮੀਂਹ ਪੈਣ ਡਿਆ, ਆਪਾਂ ਥੋੜ੍ਹੀ ਦੇਰ ਰੁਕ ਜਾਂਦੇ ਹਾਂ ਤੇ ਡਰਾਈਵ ਫੇਰ ਹੀ ਸ਼ੁਰੂ ਕਰਾਂਗੇ। ਮਾੜਾ ਜਿਹਾ ਮੀਂਹ ਥੋੜ੍ਹਾ ਜਿਹਾ ਘੱਟ ਹੋਊਗਾ ਤੇ ਫਿਰ ਆਪਾਂ ਸ਼ੁਰੂ ਕਰਦੇ। ਇਹ ਆਪਣਾ ਹੋਟਲ ਜੀ, ਤੇ ਮੀਂਹ ਪੈ ਹਟਿਆ ਵਾਹਵਾ ਤੇ ਸਮਾਨ ਆਪਾਂ ਰੱਖ ਲਿਆ ਵੀ ਏਡੀ ਸਵਖਤਾ ਵਾ ਤੇ ਹਾਲੇ ਜਿਹੜੇ ਹੋਟਲ ਰਿਸੈਪਸ਼ਨਿਸਟ ਆ ਉਹ ਵੀ ਨਹੀਂ ਉੱਠੇ। ਹੁਣ 6 ਵਜੇ ਹਲੇ ਤੇ ਹਾਲੇ ਤੱਕ ਕੋਈ ਵੀ ਨਹੀਂ ਹੈਗਾ ਰਿਸੈਪਸ਼ਨ ਵਾਲਾ ਵੀ ਕਿ ਚਾਬੀ ਕਿਹਨੂੰ ਦੇਣੀ ਹੈ। ਉੱਦਾਂ ਹੀ ਖਾਲੀ, ਲਾਈਟਾਂ ਲੂਟਾਂ ਬੰਦ ਨੇ। ਉਹ ਆ ਗਿਆ ਉੱਠ ਕੇ ਮੁੰਡਾ। ਨਾਲੇ ਤੇ ਮੈਂ ਵੀ ਗੱਡੀ ਥੋੜ੍ਹੀ ਜਿਹੀ ਕਰ ਲਈ ਹੈ ਸਾਫ਼, ਕਿਉਂਕਿ ਬਾਰਿਸ਼ ਹੋਈ ਆ ਤੇ ਸਾਫ਼ ਸਹੀ ਹੋ ਜਾਣੀ ਹੈ। ਸ਼ੀਸ਼ੇ ਜਿਹੜੇ ਨਾ ਸਾਫ਼ ਕਰਦੇ ਨੇ। ਨਾਲ ਜਿਹੜੀਆਂ ਮੇਨ 2-3 ਹੈ ਨਾ ਫਲੈਕਸ, ਮੇਰਾ ਇਰਾਦਾ ਵੀ ਉਹ ਲਾ ਦੇਵਾਂ, ਕਿਉਂਕਿ ਮੇਰੇ ਕੋਲ ਸਾਡੇ ਕੋਲ ਟਾਈਮ ਹੀ ਨਹੀਂ ਲੱਗ ਹੀ ਨਹੀਂ ਸਕੀਆਂ ਪੂਰੇ ਦਾ। ਉੱਦਾਂ ਹੀ ਆਪਾਂ ਗੱਡੀ ਨਸਾਈ ਆਏ
ਕਿਉਂਕਿ ਟਰੈਵਲ ਬਹੁਤਾ ਸੀ ਸਾਡਾ ਤੇ ਰੁਕਣ ਵਾਲਾ ਕੰਮ ਘੱਟ ਸੀ। ਫਿਰ ਮੈਂ ਨਾ 2 ਫਲੈਕਸਾਂ ਜਿਹੜੀਆਂ ਨਾ ਮੇਨ ਜਿਹੜੀਆਂ ਨਾ ਆਪ ਹੀ ਲਾ ਲੈਣ ਲੱਗਾ, ਕਿਉਂਕਿ ਲਈ ਬ੍ਰੇਕਫਾਸਟ ਰੈਡੀ ਨਹੀਂ, ਸ਼ਾਇਦ ਉਨੀ ਦੇਰ ਤੱਕ ਬ੍ਰੇਕਫਾਸਟ ਵੀ ਰੈਡੀ ਹੋ ਜੇ। ਜਦੋਂ ਬ੍ਰੇਕਫਾਸਟ ਰੈਡੀ ਹੋ ਜਾਊਗਾ ਤੇ ਮੋੜ ਆਪਾਂ ਫਿਰ ਬ੍ਰੇਕਫਾਸਟ ਵੀ ਕਰ ਚੱਲਾਂਗੇ। ਇਹ ਹੁਣ ਲੱਗਣੀਆਂ ਕਿਸ ਤਰ੍ਹਾਂ ਇਹ ਮੈਨੂੰ ਪਤਾ ਕੋਈ ਨਹੀਂ ਗਾ। ਇਹ ਆਹ ਲੱਗ ਜੂ ਇੱਥੇ, ਰੋਟਰੇ ਪੁੱਤੇ ਲੱਗ ਜੂਗਾ। ਇਸ ਤਰ੍ਹਾਂ ਕਰਕੇ ਇਹਨਾਂ ਨੂੰ ਕੱਟ ਕੁੱਟ ਮਾਰ ਕੇ ਆਪਾਂ ਲਾ ਦਿੰਦੇ। ਕੋਸ਼ਿਸ਼ ਮੈਂ ਕਰਨ ਡਿਆ ਲਾਉਣ ਦੀ, ਜੋ ਲੱਗ ਗਿਆ। ਲਓ ਵੀ ਆਪਾਂ ਹੋ ਗਏ ਕਾਮਯਾਬ। ਅੱਧੇ ਕੁ ਆਪਾਂ ਲਾ ਲਿਆ ਆ ਸਾਈਡ ਤੇ UAE ਟੂ ਰਸ਼ੀਆ। ਬਸ ਉਹ ਆਪਣਾ ਰਹਿ ਗਿਆ ਸਾਈਡ ਵਾਲਾ ਮੈਪ ਤੇ ਉਧਰਲੀ ਸਾਈਡ ਵਾਲਾ, ਤੇ ਪਿੱਛੇ ਪੰਜਾਬੀ ਐਕਸਪਲੋਰਰ ਵਰਲਡ ਟੂਰ, ਤੇ ਇਹ ਆਪਣਾ ਲੱਗ ਗਿਆ QR ਕੋਡ, ਤੇ ਇਸ ਸਾਈਡ ਤੇ ਲੱਗ ਗਿਆ ਆਪਣਾ ਪਾਕਿਸਤਾਨ, ਰਸ਼ੀਆ ਟੂ ਪਾਕਿਸਤਾਨ। ਸੋ 2 ਚੀਜ਼ਾਂ ਰਹਿ ਗਈਆਂ, ਮੈਪ ਲੱਗਣ ਵਾਲਾ ਰਹਿ ਗਿਆ ਦੋਵਾਂ ਸਾਈਡਾਂ ਤੇ, ਕਿਉਂਕਿ ਉਹ ਪੇਪਰ ਦੂਜਾ ਮੇਰੇ ਕੋਲ ਲੱਗਣਾ ਨਹੀਂ ਗਾ। ਮੈਂ ਕਿਹਾ ਪੰਗਾ ਨਾ ਲਵਾਂ, ਐਵੇਂ ਕੰਮ ਖਰਾਬ ਹੋ ਜਾਊਗਾ। ਹੁਣ ਇੱਥੇ ਖਲੋ ਕੇ ਆਪਾਂ ਫੋਟੋ ਖਿੱਚਦੇ ਹਾਂ, ਤੇ ਨਾਸ਼ਤੇ ਦਾ ਵੀ ਟਾਈਮ ਹੋ ਗਿਆ, ਤੇ ਹੁਣ ਕਰਕੇ ਨਿਕਲਣਾ, ਰਾਹ 'ਚ ਵੀ ਰੁਕਣਾ ਹੀ ਆ। ਤੇ ਲਓ ਜੀ, ਕਿੰਨੇ ਦਿਨਾਂ ਦਾ ਕੰਮ ਹੈ ਵੈਸੇ, ਆਪਾਂ ਉਦੋਂ ਦਾ ਕਰ ਲੈਣਾ ਸੀ, ਐਵੇਂ ਧਿਆਨ ਨਹੀਂ ਦਿੱਤਾ ਵੀ ਆਪ ਲਾ ਲਈਏ। ਹੁਣ ਨਾਸ਼ਤਾ ਕਰਕੇ ਤੇ ਫਿਰ ਅੱਗੇ ਵਧਣ ਦੀ ਤਿਆਰੀ ਕਰਦੇ ਹਾਂ। ਦਵਾਣਾ ਬਹੁਤ ਚੱਲਦਾ ਇੱਥੇ, ਮੈਂ ਟਰਕੀ ਦੇ ਇਰਾਨ ਦੇ ਵਿੱਚ ਇਰਾਨੀ ਦਵਾਣਾ ਬਹੁਤ ਮਿੱਠਾ ਵਧੀਆ। ਤੇ ਸਵੇਰ ਰੂਟੀਨ ਦੀ ਤਰ੍ਹਾਂ ਥੋੜ੍ਹਾ ਜਿਹਾ ਨਾਸ਼ਤਾ ਕਰਕੇ ਤੇ ਫਿਰ ਅੱਗੇ ਆਪਾਂ ਨਿਕਲਾਂਗੇ। ਅੱਜ ਦਾ ਸਫ਼ਰ ਜਿਹੜਾ ਐਰਜ਼ਰੂਮ ਤੋਂ ਹੁੰਦੇ ਹੋਏ ਕੈਪਾਡੋਕੀਆ ਤੱਕ ਜਾਣਾ, 11-12 ਘੰਟੇ ਦੀ ਹੈ ਡਰਾਈਵ। ਤੇ ਮੇਰੀ ਕੋਸ਼ਿਸ਼ ਇਹ ਵੀ ਅੱਜ ਦੇ ਦਿਨ ਦੇ ਵਿੱਚ ਕਰ ਜਾਵਾਂ, ਕਿਉਂਕਿ ਅੰਜਮ ਤੇ ਸ਼ਫਕਤ ਮੇਰਾ ਕਜ਼ਨ ਨੂੰ ਅੱਗੇ ਅੰਤਾਲੀਆ ਨੇ, ਉਸ ਤੋਂ ਅੱਗੇ 6 ਘੰਟੇ। ਫਿਰ ਉਹਨਾਂ ਨੂੰ ਕਹਾਂਗਾ ਵੀ ਅੱਜ ਤੁਸੀਂ ਇੱਧਰ ਆ ਜਾਓ, ਮੈਨੂੰ ਕੈਪਾਡੋਕੀਆ ਘੁੰਮਾਂਗੇ, 2-3 ਦਿਨ ਉੱਥੇ ਲਾਵਾਂਗੇ, ਫਿਰ ਅੰਤਾਲੀਆ ਫਿਰ ਦੁਬਾਰਾ ਜਾਵਾਂਗੇ। ਉੱਧਰੋਂ ਅਨਕਰਾ ਤੋਂ ਹੁੰਦੇ ਹੋਏ ਫਿਰ ਇਜ਼ਮੀਰ ਤੇ ਇਸਤੰਬੁਲ। ਸੋ ਇਸ ਤਰ੍ਹਾਂ ਦਾ ਸਾਡਾ ਇਹਨਾਂ ਸਾਈਡਾਂ ਦਾ ਟੂਰ ਰਹੇਗਾ। ਜੇ ਕੁਛ ਵਧੀਆ ਵੇਖਣ ਵਾਲਾ ਇਹਨਾਂ ਚੀਜ਼ਾਂ ਹੈਗੀਆਂ ਨੇ, ਜਿਵੇਂ ਰਾਤੀ ਦੋਸਤਾਂ ਦੇ ਫੋਨ ਆਇਆ ਵੀ ਇੱਥੇ ਕੈਪਾਡੋਕੀਆ ਘੋੜਸਵਾਰੀ ਬੜੀ ਵਧੀਆ ਹੁੰਦੀ, ਉਹ ਕਰਿਓ। ਜੇ ਕੋਈ ਤੁਹਾਡੇ ਜ਼ਿਹਨ 'ਚ ਹੋਇਆ ਤਾਂ ਜ਼ਰੂਰ ਦੱਸਿਓ, ਕਿਉਂਕਿ ਆਪਾਂ ਪੇਂਡੂ ਬੰਦੇ, ਸਾਨੂੰ ਤਾਂ ਪਤਾ ਕੋਈ ਨਹੀਂ ਇੰਨਾ। ਅਤੇ ਸਾਰੀਆਂ ਚੀਜ਼ਾਂ ਵੇਖਦੇ ਜਾਵਾਂਗੇ 2-3 ਦਿਨ। ਅਸੀਂ 4 ਤਰੀਕ ਤੱਕ ਇੱਥੇ ਹੀ ਆ ਟਰਕੀ ਦੇ ਵਿੱਚ, ਉਸ ਤੋਂ ਬਾਅਦ ਅੱਗੇ ਜਾਣਾ। ਸੋ ਇਹ ਅੱਜ ਦਾ ਸਾਡਾ ਸਫ਼ਰ ਰਹਿਣਾ, ਅਤੇ ਹੋਪਫੁਲੀ ਦੁਆ ਕਰਿਓ ਰੱਬ ਸੋਹਣਾ ਖੈਰ ਖੈਰੀ ਸਫ਼ਰ ਸਾਡਾ ਖਤਮ ਹੋਏ, ਪਹੁੰਚੀਏ ਉੱਥੇ ਤੱਕ ਖੈਰ ਖੈਰੀ ਘਰਾਂ ਨੂੰ ਵਾਪਸ ਜਾਈਏ। बिस्मिल्लाहिर्रहमानिर्रहीम सुबहान अल्लाह दी सखर लना हाज़ा वमा कुन्ना लहू मुकरिनीन इन्ना इला रब्बाना लिमुनक़लिबून। या अल्लाह पा खैर करी, या अल्लाह पा करम करी। ये लो भी सफ़र लिया कर आप शुरू, रब का नाम लैके। मींह रुक गया, नाश्ता भी आप कर लिया। मेरा इरादा है भी 6 बजे निकल जाएंगे, लेकिन स्टिकर स्टुकर लाने टाइम लग गया, तो फिर मैं क्यों ना नाश्ता भी नाल दी नाल घर ही चलीए। राह च भी तो रुकना ही पैना वा किते ना किते। सो फिर नाश्ते वाला काम ही आप नाल ही कड़काता, तो हुण गड्डी पाती इधरों। राती ऐसे रोड ते सां, राती मेरे को इंटरनेट है नहीं, तो पता नहीं लगन डिया भी आप जाना किधर नूं आ, मतलब भी लोकेशन अपनी किहड़ी है कि कित्थे जाना। हुण थोड़ा जिहा आइडिया हो गया, लोकेशन ला लैने, तो जिधर नूं आपां जाना तो आसानी रहूगी। ਇਹ ਹਲੇ ਨਿਕਲੇ ਆ ਅਸੀਂ ਜੀ ਇੱਧਰੋਂ ਆਪਣੇ ਮੇਨ ਜਿਹੜਾ ਬਾਰਡਰ ਵਾਲੀ ਸਾਈਡ ਹੈ ਹੋਟਲ ਤੋਂ। ਬਹੁਤ ਖੂਬਸੂਰਤ ਨਜ਼ਾਰੇ ਵੇਖਣ ਨੂੰ ਤੁਹਾਨੂੰ ਮਿਲਦੇ ਆ, ਬਹੁਤ ਸੋਹਣਾ ਇੱਥੋਂ ਦਾ। ਸੜਕਾਂ ਬੜੀਆਂ ਵਧੀਆ ਬਣਾਈਆਂ, ਲੈਂਡਸਕੇਪ ਤਾਂ ਹੈ ਹੀ ਬਹੁਤ ਵਧੀਆ।
ਇਸ ਤੋਂ ਅੱਗੇ ਜਾ ਕੇ ਤੇ ਹਰਿਆ ਭਰਿਆ ਹੋਰ ਆ ਜਾਣਾ। ਮੈਂ ਕਿਹਾ ਨਾਲ ਦੀ ਨਾਲ ਤੁਹਾਨੂੰ ਕੁਝ ਨਾ ਕੁਝ ਸ਼ੇਅਰ ਵੀ ਕਰਦਾ ਰਹਾਂ ਕਿ ਆਪਾਂ ਜਾਣ ਕਿੱਧਰ ਕਿੱਧਰ ਦੀ ਗਏ ਆ। ਤੇ ਪਿੱਛੇ ਬੱਦਲ ਬੁੱਦਲ ਹੋਇਆ ਸੀ ਤੇ ਅੱਧ ਚ ਧੁੱਪ ਆ, ਕਿਤੇ ਬੱਦਲ ਆ ਕਿਤੇ ਧੁੱਪ ਆ, ਏਦਾਂ ਵਾ। ਟਾਇਰਾਂ 'ਚ ਹਵਾ ਕੱਲ ਵੀ ਘਟ ਗਈ। ਮੈਂ ਕਿਹਾ ਇੱਕ ਵਾਰੀ ਫੇਰ ਚੈੱਕ ਕਰਵਾ ਲਾਂ। ਅੱਜ ਫੇਰ ਪ੍ਰੈਸ਼ਰ ਥੋੜਾ ਲੋ ਸੀ ਤੇ ਮੈਂ ਇਹਨੂੰ ਕਿਹਾ ਵੀ ਚੈੱਕ ਕਰਕੇ ਪੈਂਚਰ ਤੇ ਨਹੀਂ ਹੈਗਾ, ਕਿਉਂਕਿ ਡੈਸ਼ਬੋਰਡ ਤੇ ਸਾਈਨ ਆ ਜਾਂਦਾ ਵੀ ਤੁਹਾਡੇ ਹਵਾ ਜਿਹੜੀ ਆ ਘੱਟ ਆ। ਤੇ ਇਹਨੂੰ ਪਤਾ ਨਹੀਂ ਲੱਗਣ ਡਿਆ। ਫਿਰ ਟਰਾਂਸਲੇਟਰ ਤੇ ਜਾ ਕੇ ਇਹਨੂੰ ਸਮਝਾਇਆ ਵੀ ਸਫ਼ਰ ਵਾਵਾ ਕਰਨਾ ਤਾਂ ਮੇਰਾ ਚੈੱਕ ਚੁੱਕ ਕਰਦੇ। ਸਾਰੇ ਟਾਇਰ ਚੈੱਕ ਕਰ ਦਿੱਤੇ ਆ ਵੀ ਆਂਦਾ ਠੀਕ ਆ। ਬ੍ਰਦਰ ਆਲ ਇਜ਼ ਓਕੇ ਓਕੇ no puncture? No. Oh, thank you. How much? ufak bir şey ver. Ha? Siftah ufak. ਹਵਾ ਫੁੱਲ ਕਰਾ ਲਈ ਆ ਤੇ ਦੋਸਤ ਆਂਦਾ ਵੀ ਤੁਸੀਂ ਸਾਡੇ ਮਹਿਮਾਨ ਜੇ ਤੇ ਡੈਕੋਰੇਸ਼ਨ ਵੀ ਘੱਟ ਆ, ਥੋੜੀ ਜਿਹੀ ਹੋਰ ਕਰਾਓ। ਮੈਂ ਕਿਹਾ ਕਰਾਉਨੇ ਆ। ਸ਼ੁਕਰੀਆ ਬ੍ਰਦਰ। Hello lastikçi. Which is the place? Ağrı. Or agree? Ağrı Erzurum devam edeceğiz. Oh, okay. Yes. Thank you. Yes güle güle. ਚਲੋ ਜੀ ਆਪਾਂ ਵਧੀਆ ਅੱਗੇ ਹਵਾ ਨੂੰ ਚੈੱਕ ਕਰਾ ਲਈ। ਅੱਗੇ ਮੈਂ ਸਪੀਡ ਸਲੋ ਰੱਖੀ ਸੀ ਤੇ ਹੁਣ ਆਪਾਂ ਫੁੱਲ ਸਪੀਡ ਖਿੱਚ ਦੇਣੀ ਹੈ ਜਿੰਨੀ ਇਹਨਾਂ ਦੀ ਸਪੀਡ ਹੈਗੀ ਰੋਡਾਂ ਦੀ। ਤੇ ਚੱਲਦੇ ਅੱਗੇ ਨੂੰ ਵਧਦੇ ਅੱਜ ਦੇ ਸਫ਼ਰ ਤੇ। ਇੱਧਰ ਆਉਂਦਾ ਤੈਨੂੰ ਪਿੰਡ ਵਿਖਾਉਣੇ ਸੀ ਇੱਧਰਲੇ। ਅੱਛਾ ਏਡੇ ਪਿੰਡ ਵੇਖਣ ਹੀ ਆਇਆ ਮੈਂ। ਏਡੇ ਸੋਹਣੇ ਪਿੰਡ ਇੱਧਰ ਦੇ ਨਾ ਇਰਾਨ ਬਾਰਡਰ ਦੇ ਨਾਲ ਦੇ ਵਿੱਚ ਛੱਡ ਗੱਲਾਂ ਦੇ। ਤੇ ਉਹ ਯਾਰ ਪਿੰਡ ਮੈਂ ਇੱਥੇ ਸ਼ਫਕਤ ਨੂੰ ਕਹੀ ਜਾਂਦਾ ਸੀ ਮੈਨੂੰ ਕੋਈ ਪਿੰਡ ਦਿਖਾ ਦੇ, ਇੱਥੇ ਲਾਗੇ ਪਿੰਡ ਹੀ ਕੋਈ ਨਹੀਂ। ਆ ਨਾ ਮੈਂ ਤੈਨੂੰ ਇੱਧਰ ਨੂੰ ਵਿਖਾਵਾਂ। ਆ ਇਸ ਸਾਈਡ ਤੇ ਨਾ ਬਿਲਕੁਲ ਮੇਰੇ ਸੱਜੇ ਏਡੇ ਖੂਬਸੂਰਤ ਕਣਕਾਂ ਹਰੀ ਖਲੋਤੀਆਂ ਤੇ ਐ ਸੋਹਣਾ ਉਹਨਾਂ ਨੇ ਟਰੈਕਟਰ ਸੰਦ ਸਾਰੇ ਮੱਝਾਂ ਗਾਵਾਂ ਬੱਕਰੀਆਂ। ਕਿਆ ਖੂਬਸੂਰਤ ਏਰੀਆ ਯਾਰ। ਚਲੋ ਖੈਰੀ ਸਲਾਮਤੀ, ਰੱਬ ਕਰੇ ਤੁਸੀਂ ਆ ਜਾਓ, ਫਿਰ ਆਪਾਂ ਦੇਖਣੇ ਪਿੰਡ ਸਾਰੇ ਦੇਖਣੇ। ਨਾਲੇ ਜਾਵਾਂਗੇ ਇੱਧਰਲੇ ਵੀ ਸਾਰੇ ਪਾਸੇ। ਇਹ ਵੀ ਚਲੋ ਇਕੱਠੇ ਹੋਵਾਂਗੇ ਨਾ ਸਾਰੇ, ਘੁੰਮ ਲਾਂਗੇ। ਵੈਸੇ ਦਿਲ ਲੱਗਾ ਤੇਰਾ? ਹਾਂ ਦਿਲ ਲੱਗ ਗਿਆ। ਨਹੀਂ ਤੂੰ ਪਹਿਲੇ ਦਿਨ ਆਣਾ ਮੇਰਾ ਦਿਲ ਨਹੀਂ ਲੱਗਦਾ। ਪਹਿਲਾਂ ਯਾਰ ਉਹ ਜਦੋਂ ਆਇਆ ਨਾ ਸਫ਼ਰ ਕਰਕੇ ਹਾਂ ਤੇ ਉਦੋਂ ਮੱਤ ਵੱਜ ਗਈ ਉੱਥੇ ਨਾ ਦੁਬਈ ਦੇ ਉੱਤੇ। ਉਹਨਾਂ ਨੇ 5 ਘੰਟੇ ਲੱਗ ਗਏ ਜਹਾਜ਼। 5 ਘੰਟੇ ਬਾਅਦ ਮੇਰਾ ਆਇਆ ਤੇ 5 ਘੰਟੇ ਉੱਥੇ ਨਾ ਰਸ਼ ਬੜਾ ਸੀ, ਬੈਠ ਖਲੋਣ ਨੂੰ ਥਾਂ ਕੋਈ ਨਹੀਂ ਸੀ ਤੇ ਤਾਂ ਥੱਕ ਗਿਆ ਬੜਾ ਤੇ ਦਿਮਾਗ ਥੱਕ ਗਿਆ ਸੀ ਮੇਰਾ। ਹੁਣ ਦਿਮਾਗ ਕਿਵੇਂ ਆ? ਹਾਂ ਹੁਣ ਠੀਕ ਆ। ਇੱਥੇ ਰੌਣਕਾਂ ਦੇਖੀਆਂ ਇੱਥੇ ਬਹੁਤ। ਕਿਹੜੀ ਪਹੁੰਚੇ ਦੇ ਵਿੱਚ ਕਿਹੜੀਆਂ ਰੌਣਕਾਂ ਵੇਖੀਆਂ? ਆ ਦੇਖੇ ਜਹਾਜ਼ ਜੂਝ ਦੇਖੇ, ਇੱਥੇ ਬੜੀਆਂ ਲਾਰੀਆਂ ਦੇਖੀਆਂ। ਅੱਛਾ ਹੋਰ ਕੀ ਅੱਛਾ ਇਹ ਦੱਸ, ਮੈਂ 8 ਘੰਟੇ ਜੇ ਪਹੁੰਚ ਜਾਣਾ ਫਿਰ ਤੁਸੀਂ ਉੱਥੇ ਆ ਜਾਓ। ਕਿੱਥੇ ਭਲਾ? ਹਾਂਜੀ ਮੈਂ ਤੁਹਾਨੂੰ ਕਿਹਾ ਸੀ ਉੱਥੇ ਤੁਸੀਂ ਆ ਜਾਓ, ਮੈਂ ਵੀ ਆ ਜਾਣਾ। ਮੈਂ 8 ਘੰਟੇ ਪਹੁੰਚ ਜਾਣਾ ਉੱਥੇ। ਹੁਣ ਇੱਥੋਂ ਨਾ ਤਾਂ ਕਹਿੰਦੇ ਕੋਈ ਲਾਰੀ ਜਾਂਦੀ ਹੈ ਕਾਪਾਚੀ ਨੂੰ ਤੇ ਨਾ ਕੋਈ ਸੁਰੱਖਿਆ ਕੱਢ ਜਾਣਾ ਬਾਬਾ ਜੀ। ਬੱਸ ਕਹਿੰਦਾ ਲੱਭ ਗਈ। ਬੱਸ ਆਉਂਦੀ ਆ। ਸ਼ਹਿਰ ਕਿਹੜਾ? ਕਾਪਾਚੀਨੋ। ਕੈਪਾਚੀਨੋ ਨਹੀਂ ਗਾ, ਕੈਪਾਟੋਕੀਆ। ਹਾਂ ਉਹੀ। ਅੱਛਾ ਤੁਸੀਂ ਉੱਥੇ ਪਹੁੰਚ ਗਏ? ਅੱਲਾ ਖੈਰ ਰੱਖੇ। ਨਹੀਂ ਹਲੀ ਮੈਂ ਤਾਂ ਪਹੁੰਚਣਾ 8.5 ਘੰਟੇ ਨੂੰ। ਅੱਛਾ ਜੀ ਉਹਨਾਂ ਤੁਸੀਂ ਅੱਧਾ ਆ ਜਾਣਾ, ਅੱਧਾ ਬੈਕ ਹੋ ਗਿਆ। ਤੇ ਅਸੀਂ ਉਧਰ ਦੇ ਗੱਡੀ 'ਚ ਸੌਣ ਡੇ, ਤੁਸੀਂ ਮਾਮੇ $100 ਦਾ ਕਮਰਾ ਲੈਣ ਡੇ ਜੇ। ਦਿਮਾਗ ਖਰਾਬ ਹੈ ਤੁਹਾਡਾ? ਨਹੀਂ ਉਹ ਬਸ ਅੱਲਾ ਖੈਰ ਰੱਖੇ। ਅਸੀਂ ਹੁਣ ਚੜ ਜੰਨੇ ਇੱਥੋਂ ਲਾਰੀ। ਇਹ ਕਿੰਨੇ ਘੰਟੇ ਚ ਆ ਜੂਗੀ? ਮੈਂ 8 ਘੰਟੇ 'ਚ ਪਹੁੰਚਣਾ, ਤੁਸੀਂ ਉਨੀ ਦੇਰ 'ਚ ਆ ਜਾਣਾ। ਤੁਸੀਂ 3 ਚੌਂ 'ਚ ਆ ਜਾਣਾ। ਅੱਛਾ ਚਲੋ ਅੱਲਾ ਖੈਰ ਰੱਖੇ। ਤੇ ਆਪਾਂ ਯਾਰ ਉੱਥੇ ਦੇ ਨਾਲ ਮਾਲ ਡੰਗਰ ਦੇਖਣਾ, ਪਿੰਡ ਬਾੜੀ ਫਸਲ ਬਾੜੀ ਸਾਰੀ ਦੇਖਣੀ। ਵੇਖਾਂਗੇ ਹਾਂ ਚਲੋ ਅੱਲਾ ਖੈਰ। ਲਓ ਵੀ ਅੰਜਮ ਦਾ ਦਿਲ ਲੱਗ ਗਿਆ। ਆਂਦਾ ਨਹੀਂ ਬਹੁਤ ਸੋਹਣਾ। ਪਹਿਲੇ ਦਿਨਾਂ ਦਾ ਟੈਨਸ਼ਨ ਬਣੀ, ਹੁਣ ਸੋਹਣਾ। ਹੁਣ ਮੈਂ ਜਾਣ ਡਿਆ ਜਿਹੜੇ ਰਸਤੇ ਤੋਂ, ਬਹੁਤ ਹੀ ਖੂਬਸੂਰਤ ਪਿਆਰਾ ਰਾਹ ਆ। ਸਾਈਡਾਂ ਦੇ ਪਿੰਡ ਬਹੁਤ ਸੋਹਣੇ ਨੇ ਟਰਕੀ ਦੇ, ਜਿੱਥੇ ਖੇਤੀ ਵਾਲੇ ਪਿੰਡ ਨੇ। ਕਣਕਾਂ ਹਰੇ ਤੱਕ ਖਲੋਤੀਆਂ, ਫਿਰ ਮਾਲ ਡੰਗਰ ਸੰਦ ਆਪਣਾ ਹਾਰਵੈਸਟਰ ਟਰੈਕਟਰ ਬਹੁਤ ਸੋਹਣੇ ਆ। ਰਾਹ 'ਚ ਮੈਂ ਸਪੀਡ 'ਤੇ ਹਾਂ। 2-3 ਪਿੰਡ ਬਹੁਤ ਸੋਹਣੇ ਵੇਖੇ ਨਹੀਂ ਗਏ। ਮੈਂ ਅੱਗੇ ਕੋਈ ਨਾ ਕੋਈ ਆਉਂਦਾ ਨਾ ਪਿੰਡ ਤੇ ਰਿਕਾਰਡ ਕਰਕੇ ਮੈਂ ਤੁਹਾਡੇ ਰੂਬਰੂ ਕਰਦਾ। ਮੈਂ ਇੱਕ ਪਿੰਡ ਵੇਖਣ ਵਾਸਤੇ ਵੜ ਚੱਲਾਂ ਤੇ ਬਿਲਕੁਲ ਰੋਡ ਦੇ ਨਾਲ ਆ ਵੇਖੋ ਇਧਰਲੀ ਸਾਈਡ ਤੇ ਪਿੰਡ। ਮੈਂ ਕਿਹਾ ਤੁਹਾਨੂੰ ਪਿੰਡ ਵਿਖਾਵਾਂ। ਪਿੰਡ ਕਿਸ ਤਰ੍ਹਾਂ ਦਾ, ਪਿੰਡ ਵਾਲੇ ਕੁੱਟਣ ਨਾਲ ਲੱਗ ਪਣਗੇ ਤੇ
ਵੀ ਇਹ ਕਿੱਧਰ ਆ ਗਿਆ। ਤੇ ਆਹ ਵੇਖੋ ਤੂੜੀ ਜਿਹੜੀ ਨਾ ਢੇਰ ਲੱਦਣ, ਜਿਵੇਂ ਆਪਾਂ ਤੂੜੀ ਬਾਅਦ ਚ ਵੇਚ ਨਹੀਂ ਦਿੰਦੇ ਉਵੇਂ ਤੂੜੀ ਲੱਦਦੇ ਪਏ। ਮੈਂ ਕਿਹਾ ਪਿੰਡਾਂ ਦੀ ਝਾਤ ਮਾਰ ਲਈ ਜਰਾ ਵੀ ਕਿਸ ਤਰ੍ਹਾਂ ਦੇ ਪਿੰਡ ਆਪਣੇ ਤਰ੍ਹਾਂ ਦੇ ਨੇ। ਪਾਥੀਆਂ ਪੁੱਥੀਆਂ ਹੈਗੀਆਂ ਇੱਥੇ ਯਾਰ ਉਸੇ ਤਰ੍ਹਾਂ ਹੀ। ਮੈਂ ਤੁਹਾਨੂੰ ਵਿਖਾਉਣਾ ਮੈਂ ਪਾਥੀਆਂ ਦੇ ਘੀਰੇ ਨਾਲ, ਲੇਕਿਨ ਆਪਣੇ ਤਰ੍ਹਾਂ ਨਹੀਂ ਪੱਥੀਆਂ, ਇਹ ਹੋਰ ਤਰ੍ਹਾਂ ਆ। ਆਹ ਵੇਖੋ ਆ ਪਿੰਡ ਹੀ ਸਾਰਾ, ਆ ਬਾਲ ਇੱਕ ਤੁਰਿਆ ਫਿਰਦਾ। ਆਹ ਵੇਖੋ ਪਾਥੀਆਂ ਦੇ ਘੀਰੇ। ਆ ਤੂੜੀ ਤਾੜੀ ਇਹਨਾਂ ਸੇਵ ਕੀਤੀ, ਜਿਵੇਂ ਆਪਾਂ ਕੁੜਾ ਨਹੀਂ ਹੁੰਦੀਆਂ ਆਪਣੀਆਂ ਉਸ ਤਰ੍ਹਾਂ ਦੀਆਂ ਕੁੜਾ ਬਣਾਈਆਂ ਵਾ। ਮੈਂ ਉੱਤੋਂ ਦੀ ਫੇਰ ਨਾ ਵਿੱਚ ਉਹਨਾਂ ਪਿੰਡ ਦੇ ਰਾਹ ਹੋਣਾ, ਮੈਨੂੰ ਖੈਰ ਪਤਾ ਤਾਂ ਨਹੀਂਗਾ, ਲੇਕਿਨ ਫਿਰ ਵੀ ਚਲੋ ਲੱਭਣ ਦੀ ਕੋਸ਼ਿਸ਼ ਕਰਦੇ ਆ। ਆਹ ਇੱਧਰ ਦੀ ਇੱਕ ਰਾਹ ਹੈਗਾ, ਮੈਂ ਵੇਖਦਾ ਇਹ ਥੱਲੇ ਕਿੱਧਰ ਦੀ ਜਾਂਦਾ। ਆਹ ਵੇਖੋ ਇੱਕ ਰਾਹ ਆ ਵੀ ਜਾਂਦਾ, ਇਹ ਪਰ ਕਿਸੇ ਦੇ ਘਰ ਨਾ ਵੜ ਜੇ। ਆਹ ਵੇਖੋ ਇਹ ਤਾਂ ਮੋੜ ਕੇ ਮੈਂ ਨਾ ਵਿਚਲੇ ਰਾਹ ਤੋਂ ਹੀ ਲੈ ਕੇ ਜਾਣਾ, ਜੇ ਕੋਈ ਹੋਰ ਰਸਤਾ ਹੋਇਆ ਨਾ। ਆਹ ਵੇਖੋ ਨਾ ਕੁਕੜੀਆਂ ਉਸੇ ਤਰ੍ਹਾਂ ਜਿਵੇਂ ਆਪਾਂ ਕੁੱਕੜ ਰੱਖੇ ਹੁੰਦੇ, ਕੁੱਕੜ ਰੱਖੇ ਆ। ਤੇ ਪਿੰਡਾਂ ਦਾ ਸਾਰਾ ਜਿੱਦਾਂ ਹੁੰਦਾ ਵਾ ਉਹਦਾ ਸਾਰਾ ਹੀ ਹੈ ਪਿੰਡ ਦੇ ਵਿੱਚ। ਇਹ ਵੇਖੋ ਮੈਂ ਥੱਲੇ ਬਾਜ਼ਾਰ 'ਚ ਆ ਗਿਆ। ਆ ਟਰਾਲੀਆਂ ਖਲੋਤੀਆਂ ਇਹਨਾਂ ਦੀਆਂ। ਟਰੈਕਟਰ ਵੇਖੋ, ਇਹ ਟਰੈਕਟਰ ਕਿਹੜੀ ਨਿਊ ਪਤਾ ਨਹੀਂ ਕਿਹੜੀ ਕੰਪਨੀ। ਇਹ ਟਰਾਲੀਆਂ ਇਹਨਾਂ ਦੇ ਪਰਾਲੀ ਇਕੱਠੀ ਕਰਨ ਲਈ, ਕਣਕ ਇਕੱਠੀ ਕਰਨ ਲਈ ਮੈਨੂੰ ਲੱਗਦਾ। ਇਹ ਹੈਗੇ ਉਸੇ ਤਰ੍ਹਾਂ ਦੀ ਆ ਸੰਦ, ਲੇਕਿਨ ਹੋਰ ਤਰ੍ਹਾਂ ਦੇ ਆ। ਆਹ ਘਰ ਨੇ ਇਹਨਾਂ ਦੇ। ਆਹ ਵੇਖੋ ਆਹ ਵਿਖਾਉਣੀ, ਆਹ ਵੇਖੋ ਨਾ ਪਾਥੀਆਂ ਪੱਥੀਆਂ, ਲੇਕਿਨ ਉਸ ਤਰ੍ਹਾਂ ਆਪਣੇ ਤਰ੍ਹਾਂ ਨਹੀਂ ਪੱਥੀਆਂ ਇਹਨਾਂ ਨੇ। ਉਹ ਮਤਲਬ ਕਿ ਕਿਸੇ ਹੋਰ ਸ਼ਾਇਦ ਨਾਲ ਖੇਡ ਕੇ ਨਾ ਉਹ ਪਾਥੀਆਂ ਬਣਾਈਆਂ। ਮਤਲਬ ਵੀ ਇਹ ਕਾਰੋਬਾਰ ਹਰ ਪਾਸੇ ਹੈਗਾ, ਇੱਥੇ ਵੀ ਹੈਗਾ। ਆਹ ਵੇਖੋ ਪਾਥੀਆਂ ਦੇ ਢੇਰ ਲੱਗੇ, ਬਹੁਤ ਪਾਥੀਆਂ ਬੜੀਆਂ ਨੇ। ਆਹ ਘਰਾਂ 'ਚ ਟਰੈਕਟਰ ਖਲੋਤੇ ਆ। ਆਹ ਟਰਾਲੀ ਜੀ ਬਾਹਰ ਵੇਖੋ। ਆਹ ਪਿੰਡ ਦੇ ਬਾਹਰਲੀ ਸਾਈਡ ਛੋਟਾ ਜਿਹਾ ਪਿੰਡ ਹੈ, ਜਿਵੇਂ ਸੋਹਣਾ ਵੇਖੋ ਕੁੱਕੜ ਪਾਥੀਆਂ ਵਾਲਾ ਜਿਹੜਾ ਅੱਗੇ ਮੈਂ ਤੁਹਾਨੂੰ ਦੱਸਿਆ। ਬਿਲਕੁਲ ਉਹ ਮੇਨ ਰੋਡ ਆ, ਮੇਨ ਰੋਡ ਦੇ ਬਿਲਕੁਲ ਨਾਲ ਲੱਗਦਾ। ਲਓ ਜੀ ਪਿੰਡ ਦਾ ਸ਼ਾਰਟ ਟੂਰ ਕੀਤਾ। ਰਾਜ ਹੋਰ ਕੁਛ ਸੋਹਣਾ ਆਇਆ ਨਾ। ਇਹ ਤੇ ਮਤਲਬ ਵੀ ਕੋਠੇ ਕੱਚੇ ਕੁੱਚੇ ਆ, ਉਹਨਾਂ ਨੇ ਬੜੇ ਵਧੀਆ ਸ਼ੈੱਡ ਜੇ ਬਣਾ ਕੇ ਲਾਏ ਸੀ ਪਿਛਲੀ ਸਾਈਡ ਤੇ ਨਾ, ਜਿਹੜੇ ਮੈਂ ਵੇਖ ਕੇ ਆਇਆ। ਹੁਣ ਸਫ਼ਰ ਵੱਧਦੇ ਆਪਣੇ। ਸਫ਼ਰ ਕਰਦਿਆਂ ਵਾਹਵਾ ਦੇਰ ਹੋ ਗਈ ਸੀ। ਹੁਣ ਇਰਾਨ ਤੋਂ ਤੇਲ ਆਪਾਂ ਪਵਾਇਆ ਸੀ ਤਬਰੇਜ਼ ਤੋਂ, ਤੇ ਹਾਲੀ ਵੈਸੇ ਹੈਗਾ, ਤੇ ਮੈਂ ਕਿਹਾ ਟੈਂਕ ਫੁੱਲ ਕਰਾ ਲਾ। ਤੇ ਰੇਟ ਦਾ ਵਾਹਵਾ ਸਾਰਾ ਫਰਕ ਹੈ ਇੱਥੇ। ਰੇਟ 46.70। ਇਹ ਪਤਾ ਨਹੀਂ ਹੁਣ ਲੀਰੇ ਆ ਕਿ ਕੀ ਹੈ, ਮੈਨੂੰ ਲੱਗਦਾ ਲੀਰੇ ਦਾ ਯਾਰ ਰੇਟ। ਇਹ ਕਿੰਨੇ 'ਚ ਹੁੰਦੀ ਆ ਫਾਈਨਲ ਫੁੱਲ ਹੁੰਦੀ ਹੈ, ਇਹ ਤੁਹਾਨੂੰ ਮੈਂ ਵਿਖਾਉਣਾ। ਹੁਣ ਇਹਨਾਂ ਨੂੰ ਇੱਥੇ ਵੀ ਉਹੀ ਮਸਲਾ ਵੀ ਸਮਝ ਨਹੀਂ ਲੱਗਦੀ, ਫਿਰ ਟਰਾਂਸਲੇਟਰ ਜਿਹੜਾ ਕੰਮ ਦਿੰਦਾ ਉੱਥੇ ਤੇ VPN ਦਾ ਕਰਕੇ ਟਰਾਂਸਲੇਟਰ ਘੱਟ ਚੱਲਦਾ, ਤੇ ਇੱਥੇ ਜ਼ਰਾ ਫ੍ਰੀਕੁਐਂਟਲੀ ਚੱਲਦਾ, ਤੇ ਟਰਾਂਸਲੇਟਰ ਤੋਂ ਟਰਾਂਸਲੇਟ ਕਰ ਦਈਦਾ। ਤੇ ਕਿੰਨਾ ਪੈਂਦਾ ਤੇਲ ਇਹਨਾਂ ਨਾਲ ਮੈਂ ਕਰਦਾ ਗੱਲ। ਨਾਲੇ ਕੋਈ ਸ਼ੈ ਲੈ ਲਈਏ ਕੌਫੀ ਵਗੈਰਾ। ਇਹ ਪੈ ਗਿਆ ਜੀ 49.27 ਤੇ 2300 ਲੀਰੇ ਦਾ ਤੇਲ ਪੈ ਗਿਆ। 2300 ਬਣਿਆ ਨਾ, 2300 ਦਾ ਪੈ ਗਿਆ ਤੇਲ ਆ। ਤੇ ਕਾਰਡ ਤੋਂ ਮੈਂ ਪੇਮੈਂਟ ਦੇਣੀ ਆ 2300। ਕਿੰਨੀ ਹੁੰਦੀ ਉਹਦੇ 'ਚ? ਰਸਤੇ 'ਚ ਮੈਂ ਰੁਕਿਆ, ਭੁੱਖ ਤੇ ਲੱਗੀ ਸੀ ਮੈਨੂੰ, ਪਰ ਪਹਿਲੋਂ ਨਾ ਪੇਟ 'ਚ ਥੋੜੀ ਦਰਦ ਜਿਹੀ ਹੋਣ ਰਹੀ ਸੀ, ਪਤਾ ਨਹੀਂ ਕੀ ਗੱਲ। ਯਾਰ ਰਾਹ 'ਚ ਮੈਨੂੰ ਦੱਸਿਆ ਆ ਕਾਹਵਾ ਜਿਹਾ ਬਣਾਉਂਦੇ ਆ ਲੱਕੜੀਆਂ ਤੇ, ਇਹ ਟਰਕਿਸ਼ ਕਾਹਵਾ ਮੈਨੂੰ ਲੱਗਦਾ ਬਣਾਉਂਦੇ ਆ। ਤੇ ਇਹ ਆਪਾਂ ਇਹਨਾਂ ਕੋਲ ਪੀਂਦੇ ਆ, ਨਾਲੇ ਝੱਟ ਬਹਿ ਕੇ ਰੈਸਟ ਕਰਦੇ ਆ, ਤੇ ਨਾਲੇ ਮੋਬਾਈਲ ਤੇ ਆਰੇ ਲੱਗਦੇ ਥੋੜੀ ਦੇਰ ਵਾਸਤੇ। ਆਹ ਵੇਖੋ ਨਾ ਇਹਨਾਂ ਦੀ ਕਣਕਾਂ ਵੱਢ ਕੇ ਨਾ ਉਹ ਜਿਹੜਾ ਪਰਾਲੀ ਜੀ ਉਹਨਾਂ ਦੇ ਪਾ ਕੇ ਰੱਖੇ ਆ ਪੂੜੇ ਜਿਹੇ। ਹੈਲੋ ਬ੍ਰਦਰ, ਹਾਊ ਆਰ ਯੂ? One for me. Pakistan. Yeah, Pakistan. Hoş gelmişsin Pakistan. Yeah. Kardeş. Oh.
Pakistan kardeş. ਪਤਾ ਨਹੀਂ ਕੀ ਆਂਦਾ ਪਾਕਿਸਤਾਨ ਕਰਦਾਸ਼। ਕਰਦਾਸ਼ ਦਾ ਮਤਲਬ ਪੁੱਛਣਾ ਪੈਣਾ, ਕੁਛ ਗਲਤੀ ਨਾ ਆਂਦਾ ਹੋਵੇ। ਇਹਨਾਂ ਨੇ ਟੇਬਲ ਜਿਹੇ ਬਣਾਏ ਦੇਸੀ ਜੁਗਾੜ, ਕਿੱਡਾ ਵਧੀਆ। ਇਹ ਕਾਹਦਾ ਬਣਾਉਣ ਡਿਆ ਵਾ? ਇਹ ਕੁਛ ਨਾਲ ਫਰੂਟ ਵੀ ਆ। ਇਹ ਤਾਂ ਤਾਜ਼ਾ ਫਰੂਟ ਲੈ ਕੇ ਮੇਰਾ ਖਿਆਲ ਉਹ ਖਾਣ ਡਿਆ। Sayın kralı var. Dedim başka meyve yok mu? ਇਹ ਵੀ ਦਿੱਤਾ ਹੈ, ਕਹਿੰਦਾ ਖਾ ਲਾ। ਇਹ ਤਾਜ਼ਾ ਇੱਥੋਂ ਮੈਨੂੰ ਲੱਗਦਾ ਤੋੜੇ ਆ ਬਾਗ ਨੇ ਸਾਈਡਾਂ ਤੇ। ਆ ਜਾਓ ਹੁਣ ਬਹਿ ਕੇ ਕਾਹਵਾ ਆਪਾਂ ਪੀਈਏ ਤੇ ਨਾਲੇ ਖਾ ਲਈਏ। ਆ ਗਈ ਆਪਣੀ ਕਾਫੀ ਜੀ। ਇਹਨਾਂ ਲੱਕੜ ਤੇ ਬਣਾਉਂਦੇ ਆ, ਇੱਥੋਂ ਲੱਕੜੀਆਂ ਵੱਢ ਕੇ ਲਿਆਉਂਦੇ ਆ, ਇੱਥੇ ਲਿਆ ਕੇ ਨਾ ਆਪਣਾ ਚੁੱਲ੍ਹਾ ਜਿਹਾ ਲਾਇਆ। ਤੇ ਇਹ ਇੱਥੋਂ ਦੀ ਟ੍ਰੈਡੀਸ਼ਨਲ ਆ ਟਰਕੀ ਦੀ ਇਹ ਕਾਫੀ ਚਾਹੇ ਚਾਹ ਕਹਿ ਲਓ, ਕਾਫੀ ਕਹਿ ਲਓ, ਟੀ ਕਹਿੰਦੇ ਵੈਸੇ ਟੀ। ਤੇ ਆਹ ਨਾ ਖੰਡ ਰੱਖੀ ਹੈ, ਖੰਡ ਆਪਾਂ 2 ਪਾ ਲੈਣੀਆਂ। ਬਹੁਤ ਸਵਾਦ ਆ ਰਿਹਾ। ਡਰਾਈਵ ਮੇਰੀ ਬਹੁਤ ਲੰਮੀ ਹੈ, ਡਰਾਈਵ ਭਾਵੇਂ ਮੇਰੀ ਬਹੁਤ ਲੰਮੀ ਆ, ਲੇਕਿਨ ਮੈਨੂੰ ਮਜ਼ਾ ਪੂਰਾ ਆ ਰਿਹਾ। ਤੇ ਥਕਾਵਟ ਨਹੀਂ ਹੋਣ ਡਈ ਕਿਉਂਕਿ ਨਜ਼ਾਰੇ ਬੜੇ ਖੂਬਸੂਰਤ ਸਾਈਡਾਂ 'ਤੇ, ਬਹੁਤ ਸੋਹਣਾ ਵਾ ਸਾਰਾ ਰਸਤਾ ਹੀ ਬਹੁਤ ਸੋਹਣਾ। ਜਿੱਥੋਂ ਤੁਸੀਂ ਈਰਾਨ ਬਾਰਡਰ ਤੋਂ ਤੁਰਦੇ ਹੋ ਤੇ ਇੱਧਰ ਨੂੰ ਚਾਹੇ ਅੰਕਰਾਲ ਨੂੰ, ਚਾਹੇ ਕੈਪਾਟੋਕੀਆ, ਚਾਹੇ ਅੰਤਾਲੀਆ, ਸਾਡਾ ਇਰਾਦਾ ਬਣਿਆ ਪ੍ਰੋਗਰਾਮ ਇਹ ਆ ਵੀ ਅਸੀਂ ਕੈਪਾਡੋਕੀਆ ਤੋਂ ਸਟਾਰਟ ਕਰਕੇ ਤੇ ਅੱਗੇ ਅੰਤਾਲੀਆ ਜਾਈਏ, ਫਿਰ ਇਜ਼ਮੀਰ ਜਾਈਏ, ਫਿਰ ਇਸਤੰਬੁਲ ਜਾਈਏ, ਫਿਰ ਪਰਲੀ ਸਾਈਡ ਜਿਹੜੀ ਟਰਕੀ ਦੀ ਆ ਉਧਰਲੀ ਸਾਈਡ ਤੋਂ ਹੁੰਦੇ ਹੋਏ ਫਿਰ ਜਾਰਜੀਆ ਜਾਈਏ। ਸੋ ਆਪਾਂ ਹੁਣ ਪੀ ਲਈਏ ਟੀ। ਵਧੀਆ ਸੇਮ ਟੇਸਟ ਹੈ। ਅਸੀਂ ਉੱਥੇ ਬੌਸਪੋਰਸ ਤੇ ਪੀਂਦੇ ਹੁੰਦੇ ਆ ਖਾਣੇ ਤੋਂ ਬਾਅਦ, ਜਿਹੜਾ ਟਰਕਿਸ਼ ਰੈਸਟੋਰੈਂਟ ਹੈ, ਤੇ ਸੇਮ ਉਹ ਟੇਸਟ ਹੈ। ਉਹ ਵੇਖੋ ਸਾਈਡਾਂ, ਬਹੁਤ ਖੂਬਸੂਰਤ ਨਜ਼ਾਰੇ ਹੈ। ਇਹ ਮੈਂ ਹੋਪਫੁਲੀ ਜਦੋਂ ਰੱਬ ਨੇ ਹਿੰਮਤ ਦਿੱਤੀ ਕਾਰਵਾਂ ਬਣਾਉਣਾ ਗੱਡੀ, ਫਿਰ ਮੈਂ ਆਪਣੀ ਫੈਮਿਲੀ ਨੂੰ, ਬੱਚਿਆਂ ਨੂੰ ਲੈ ਕੇ ਆਵਾਂਗਾ ਨਾਲ, ਤੇ ਉਹਨਾਂ ਨੂੰ ਘੁਮਾ ਕੇ ਲੈ ਕੇ ਜਾਵਾਂਗਾ ਕਿਉਂਕਿ ਮੇਰੇ ਨਿਆਣੇ ਵੀ ਬਹੁਤ ਸ਼ੌਕੀਨ ਨੇ ਘੁੰਮਣ ਦੇ ਫਿਰਨ ਦੇ। ਚਾਹ ਦਾ 1 ਕੱਪ ਮੈਂ ਪੀ ਲਿਆ ਤੇ ਭਾਈ ਸਾਹਿਬ ਨੇ 1 ਕੱਪ ਹੋਰ ਲਿਆਤਾ ਮੈਨੂੰ। ਮੈਂ ਵੇਖਿਆ ਵੀ ਇਹ ਨਾ ਕੱਚੀਆਂ ਲੱਕੜਾਂ ਦੇ ਨਾਲ ਨਾ ਹਰੇ ਜਿਹੜੇ ਪੱਤੀ ਉਹ ਵੀ ਨਾਲ ਥੱਲੇ ਅੱਗ ਦੇ ਵਿੱਚ ਬਾਲਦੇ ਆ। ਮੈਨੂੰ ਲੱਗਦਾ ਉਹਦਾ ਵੀ ਕੋਈ ਅਸਰ ਹੋਣਾ। ਸ਼ਾਇਦ ਵੈਸੇ ਵਧੀਆ, ਵੈਸੇ ਤਾਂ ਉੱਥੋਂ ਆਪਾਂ ਪੀਂਦੇ ਰਹੀਦਾ ਸੀ, ਟੇਸਟ ਸੇਮ ਜਿਹਾ ਲੱਗਦਾ, ਲੇਕਿਨ ਆਹ ਪੀਤਿਆਂ ਪਤਾ ਲੱਗਾ ਵੀ ਇਹ ਕੱਚੀ ਲੱਕੜੀ ਦਾ ਤੇ ਨਾਲ ਹਰੇ ਪੱਤਿਆਂ ਦੀ ਅੱਗ ਦਾ ਥੋੜ੍ਹਾ ਜਿਹਾ ਹੋਰ ਤਰ੍ਹਾਂ ਦਾ ਹਿਸਾਬ ਕਿਤਾਬ ਸਟਾਈਲ। ਬਹਰਹਾਲ ਜੀ ਓਵਰਆਲ ਬਹੁਤ ਵਧੀਆ ਹੁਣ ਤੱਕ ਦਾ ਸਫ਼ਰ ਜਾ ਰਿਹਾ। ਤੁਸੀਂ ਵਲੌਗ ਵੇਖਦੇ ਹੀ ਹੋਣੇ ਜੇ। ਤੇ ਅੱਜ ਦਾ ਮੈਂ ਤਕਰੀਬਨ ਕੋਈ 30% ਸਫ਼ਰ ਕਰ ਲਿਆ ਤੇ ਮੇਰਾ ਲਈ 70% ਬਾਕੀ ਰਹਿੰਦਾ। ਰਸਤੇ 'ਚ ਰੁਕਿਆ ਮੈਂ, ਜਗ੍ਹਾ ਪਤਾ ਨਹੀਂ ਕਿਹੜੀ ਹੈ, ਨਾਂ ਬੜੇ ਔਖੇ ਜੇ, ਐਜ਼ਰੀ ਕੈਨ ਇਸ ਤਰ੍ਹਾਂ ਦਾ ਕਰਕੇ ਨਾਂ ਹੈ। ਉੱਥੇ ਆ ਤੇ ਚਾਹ ਪੀ ਕੇ ਤੇ ਫਿਰ ਹੁਣ ਅੱਗੇ ਤੁਰਦੇ ਹਾਂ। ਕੁਛ ਖਾਣਾ ਵੀ ਆ ਮੈਂ, ਤੇ ਭਾਈ ਸਾਹਿਬ ਨੇ ਇੱਕ ਨੇ ਸੁਜੈਸਟ ਕੀਤਾ ਸੀ ਫਰੂਟ ਫਰਾਟ ਰੱਖਿਆ ਕਰੋ ਨਾਲ। ਫਰੂਟ ਵੈਸੇ ਆਪਾਂ ਸਵੇਰੇ ਖਾ ਕੇ ਤੁਰੀ ਦਾ, ਲੇਕਿਨ ਇਹ ਵੀ ਸਹੀ ਹੈ ਵੀ ਨਾਲ ਰੱਖ ਲੈਂਦੇ ਤੇ ਹਲਕਾ ਫੁਲਕਾ ਖਾਧਾ ਜਾਵੇ ਤੇ ਉਹ ਹੀ ਠੀਕ ਰਹਿੰਦਾ। ਮੈਂ ਨਾ ਅੱਜ ਲੱਸੀ ਲੈ ਕੇ ਆਇਆ ਸਾਂ ਈਰਾਨ ਤੋਂ ਨਾ, ਉਹਨਾਂ ਦੀ ਲੱਸੀ ਬੜੀ ਵਧੀਆ, ਪੁਦੀਨੇ ਵਾਲੀ ਲੱਸੀ, ਉਹ ਬੋਤਲਾਂ ਦੇ ਵਿੱਚ। ਮੈਂ ਉਹ ਪੀਤੀ ਹੈ ਸੁਬਾਹ। ਮੈਨੂੰ ਲੱਗਦਾ ਉਹਦੇ ਨਾਲ ਕੋਈ ਮਸਲਾ ਬਣਿਆ। ਔਰ ਮੈਂ ਬ੍ਰੇਕਫਾਸਟ ਏਡਾ ਖਾਸ ਕੀਤਾ ਕੋਈ ਨਹੀਂ, ਤੇ ਥੋੜ੍ਹਾ ਹਲਕਾ ਜਿਹਾ ਖਾਧਾ ਸੀ ਤੇ ਉਹ ਲੱਸੀ ਵਾਹਵਾ ਪੀ ਲਈ ਸੀ। ਉਹ ਤਾਂ ਲੱਗਦਾ ਮੈਨੂੰ ਕੋਈ ਪ੍ਰੋਬਲਮ ਹੋਈ ਹੈ। ਤੇ ਹੁਣ ਚਾਹ ਪੀਤੀ ਹੈ, ਦੂਜਾ ਕੱਪ ਪੀਣੇ, ਹੋਪਫੁਲੀ ਸੈੱਟ ਹੋ ਜੂ। ਅੱਗੇ ਵੱਧਦੇ ਆ ਜਾਓ। ਮੈਂ ਦੂਜੀ ਚਾਹ ਪੀ ਲਈ ਤੇ ਮੈਨੂੰ ਆਂਦਾ ਆ ਚਾਚਾ ਵੀ ਕੁਛ ਖਾਣਾ ਹੀ, ਇਸ਼ਾਰਾ ਕਰਕੇ, ਤੇ ਮੈਨੂੰ ਸਮਝ ਨਹੀਂ ਲੱਗੀ। ਫਿਰ ਮੈਂ ਟਰਾਂਸਲੇਟਰ ਖੋਲ੍ਹਿਆ, ਟਰਾਂਸਲੇਟਰ ਖੋਲ੍ਹ ਕੇ ਤੇ ਮੈਂ ਪੁੱਛਿਆ ਵੀ ਕੀ ਆਂਦਾ। ਮੈਨੂੰ ਲੱਗਣ ਡਿਆ ਵੀ ਤੈਨੂੰ ਭੁੱਖ ਲੱਗੀ ਆ ਤੇ ਕੁਛ ਬਣਾ ਦਾਂ। ਮੈਂ ਕਿਹਾ ਕਿੰਨੇ ਪੈਸੇ ਲਏਗਾ? ਆਂਦਾ 200। ਮੈਂ ਕਿਹਾ ਚੱਲ ਬਣਾ ਦੇ, ਫਿਰ ਦੇਸੀ ਤਰੀਕੇ ਨਾਲ ਕੁਛ ਬਣਾ ਦੇ ਤੇ ਆਪਾਂ ਖਾ ਲੈਂਦੇ ਹਾਂ। ਵੇਖੋ ਹੁਣ ਕੀ ਬਣਾਉਂਦਾ, ਮੈਨੂੰ ਪਤਾ ਕੋਈ ਨਹੀਂ ਗਾ ਵੀ ਇਹਨੇ ਕੀ ਬਣਾਉਣਾ, ਲੇਕਿਨ ਜੋ ਵੀ ਬਣਾਇਆ ਸਵਾਦ ਬਣਾਊਂਗਾ। ਉਮੀਦ ਹੈ ਵੀ ਜੋ ਵੀ ਬਣਾਊਂਗਾ ਸਵਾਦ ਬਣਾਊਂਗਾ, ਕਿਉਂਕਿ ਭੁੱਖ ਮੈਨੂੰ ਬਹੁਤ ਲੱਗੀ ਆ। ਉੱਤੋਂ ਚਾਹ ਪੀ ਲਈ ਆ 2 ਵਾਰਾਂ, ਤੇ ਜੋ ਵੀ ਬਣਾਇਆ ਨਾ ਉਹ ਆਪਾਂ ਖਾਂਦੇ ਹਾਂ। ਤੇ ਚਾਚਾ ਬਣਾਉਂਦਾ ਕੀ ਆ ਇਹ ਵੀ ਆਪਾਂ ਨਾਲ ਵੇਖਦੇ ਹਾਂ।
ਚਾਚਾ ਲੱਕੜੀਆਂ ਜਿਹੜੀਆਂ ਨਾ ਕੱਟਣ ਡਿਆ। ਆਹ ਦੇ ਅੱਗੇ ਵੀ ਤੁਹਾਨੂੰ ਚੁੱਲੀ ਜੀ ਵਹਾਈ ਸਾਹਿਬ ਵੇਖੋ ਨਾ, ਹਰੇ ਪੱਤੇ ਵੀ ਨਾਲ ਲਾਉਂਦੇ ਇਹਦੇ। ਲਓ ਵੀ ਚਾਚਾ ਬਣਾ ਕੇ ਲੈ ਆ, ਪਤਾ ਨਹੀਂ ਕੀ ਬਣਾ ਕੇ ਲੈ ਆਂਦਾ। ਉਹ ਵਾਹ, ਲੱਗਦਾ ਤੇ ਵੇਖਣ ਨੂੰ ਤੇ ਵਧੀਆ। What is this? What is this? Abi what ya? Saç kavurma. Saç kavurma. Saç kavurma. Saç kavurma. Yeah. Saç kavurma. Saç kavurma. Delicious. Delicious. ਵੇਖਣ ਨੂੰ ਤੇ ਵਧੀਆ ਲੱਗਣ ਡਿਆ। ਤੇ ਨਾਲ ਬਸ ਰੋਟੀਆਂ ਦੀ ਘਾਟ ਰਹਿ ਜਾਂਦੀ ਆ ਵੀ ਰੋਟੀਆਂ ਵਾਲਾ ਕੰਮ ਨਹੀਂ ਇੱਥੇ ਲੱਭਦਾ। ਆਹ ਹੁੰਦੇ ਬ੍ਰੈਡ ਹੁੰਦੇ ਆ ਤੇ ਬ੍ਰੈਡਾਂ ਦੇ ਨਾਲ ਆ ਜਗਾੜ ਆ। ਵਧੀਆ ਬਣਾਇਆ ਚਾਚੇ ਨੇ, 200 ਲੈਣਾ ਲੀਰਾ। ਤੇ ਚਾਚੇ ਨੇ ਆਰਗੈਨਿਕ ਪੂਰਾ ਬਣਾਇਆ, ਬਿਹਤਰੀਨ। Organic. ਆਰਗੈਨਿਕ। Yes, organic. ਆਰਗੈਨਿਕ ਆ, ਬਿਊਟੀਫੁਲ। ਮੁੰਡੇ ਨੂੰ ਅੰਗਰੇਜ਼ੀ ਸਿੱਖਣ ਦਾ ਬਾਅਦ ਚਾਹ ਤੇ ਆਈਫੋਨ ਲੈਣ ਦਾ। ਮੈਨੂੰ ਵੀ ਭਾਵੇਂ ਡੀਕਣਾ ਪੈ ਗਿਆ ਕਿ 1.5 ਘੰਟਾ, ਪਰ ਮੈਂ ਵੀ ਗਿਆ ਨਹੀਂ। ਮੈਂ ਕਿਹਾ ਵੀ ਆਪਾਂ ਖਾ ਕੇ ਜਾਣਾ, ਕੁਝ ਵਧੀਆ ਸ਼ੈ ਬਣਾਉ ਚਾਚਾ। ਤੇ ਖਾ ਕੇ ਵੇਖਦੇ ਆ। ਗੰਢੇ, ਟਮਾਟਰ ਤੇ ਵਿੱਚ ਦੁੰਬੇ ਦਾ ਮੈਨੂੰ ਲੱਗਦਾ ਮਟਨ ਆ। ਬਣਾਇਆ ਤਾਂ ਬਹੁਤ ਵਧੀਆ, ਜ਼ਬਰਦਸਤ, ਕਮਾਲ ਕੀਤੀ ਬਈ ਚਾਚੇ ਨੇ। ਸਹੀ ਗੱਲ। ਮੈਂ ਕਿਹਾ ਅੱਗੇ ਜਾ ਕੇ ਵੀ ਰੁਕਣਾ, ਰੁਕ ਕੇ ਖਾਣਾ, ਇੱਥੇ ਖਾ ਲੈਂਦੇ। ਫਿਰ ਮੈਨੂੰ ਆਈਡੀਆ ਹੋ ਗਿਆ ਸੀ ਵੀ ਚਾਚਾ ਵਧੀਆ ਬਣਾਊਗਾ। ਬਰਗਰ ਬਰੂਗਰ ਵਾਲਾ ਕੰਮ ਨਾ ਆਪਣੇ ਕੋਲ ਘੱਟ ਹੁੰਦਾ, ਆਹ ਦੇਸੀ ਜਿਹਾ ਕੰਮ ਸਹੀ ਰਹਿੰਦਾ। ਥੋੜ੍ਹੀ ਰੈਸਟ ਕਰਨ ਵਾਸਤੇ ਰੁਕਿਆ ਮੈਂ ਸਿਵਾਸ ਸ਼ਹਿਰ ਆ ਉਹਦੇ ਕੋਲ, ਕਿਉਂਕਿ ਸ਼ਾਮ ਵੀ ਪੈਣ ਵਾਲੀ ਆ ਅਤੇ ਮੇਰਾ ਸਫ਼ਰ ਅੱਗੋਂ ਰਹਿ ਗਿਆ 3 ਘੰਟੇ ਦਾ, 300 ਕੁਛ ਕਿਲੋਮੀਟਰ। ਅਤੇ ਅੱਜ ਦਾ ਸਫ਼ਰ ਤੁਹਾਨੂੰ ਪਤਾ ਈਰਾਨ ਬਾਰਡਰ ਤੋਂ ਆਪਾਂ ਸ਼ੁਰੂ ਕੀਤਾ ਸੀ। ਈਰਾਨ ਬਾਰਡਰ ਤੋਂ ਐਰਜ਼ੁਰੂਮ, ਉਸ ਤੋਂ ਬਾਅਦ ਐਨਜ਼ਿਨਕਨ, ਅਤੇ ਫਿਰ ਆਇਆ ਇੱਕ ਹੋਰ ਸ਼ਹਿਰ, ਉਹਦਾ ਮੈਂ ਨਾਂ ਜ਼ਿਹਨ 'ਚ ਨਿਕਲ ਗਿਆ। ਅਤੇ ਹੁਣ ਆਪਾਂ ਪਹੁੰਚ ਗਏ ਸਿਵਾਸ। ਸਿਵਾਸ ਤੋਂ ਬਾਅਦ ਆਪਾਂ ਜਾਣਾ ਕੈਪਾਡੋਕੀਆ। ਕੈਪਾਡੋਕੀਆ 3 ਘੰਟੇ ਦਾ ਰਹਿ ਗਿਆ। ਵੈਸੇ ਸਫ਼ਰ ਦਾ ਬਹੁਤ ਲੰਬਾ ਸੀ, 2 ਘੰਟੇ ਮੈਂ ਰੈਸਟ ਵੀ ਕੀਤੀ ਰਸਤੇ ਦੇ ਵਿੱਚ, ਕਾਵਾ ਕੂਵਾ ਪੀਤਾ। ਅਤੇ ਉਹਦੀ ਵਜ੍ਹਾ ਹੈ ਕਿ ਅੱਜ ਪੇਟ ਥੋੜ੍ਹਾ ਜਿਹਾ ਮਿਹਦਾ ਖ਼ਰਾਬ ਹੋ ਗਿਆ, ਸਟਮਕ ਖ਼ਰਾਬ ਹੋ ਗਿਆ। ਅਤੇ ਮੈਂ ਉੱਥੇ 2 ਘੰਟੇ ਰੁਕਿਆ ਰਿਹਾ, ਲੇਕਿਨ ਮੈਨੂੰ ਜ਼ਰਾ ਵੀ ਕੀ ਕਹਿੰਦੇ ਹੁੰਦੇ ਆ ਵੀ ਉਹ ਥਕਾਵਟ ਮਹਿਸੂਸ ਨਹੀਂ। ਨੇਚਰ ਵੇਖਦਾ ਹੈ, ਐਡਾ ਖੂਬਸੂਰਤ ਰਸਤਾ, ਪਿੰਡ ਇੱਥੋਂ ਦੇ ਵੇਖਣ ਵਾਲੇ ਆ। ਅੱਜ ਜਿਵੇਂ ਮੈਂ ਵੇਖਣਾ ਕਣਕ ਜਿਹੜੀ ਹੈ ਨਾ, ਕਣਕ ਉਹ ਸਾਹਮਣੇ ਹੁਣ ਵੱਢੀ ਜਾਣ ਡਈ ਹੈ, ਕਿਤੇ ਮਸ਼ੀਨਾਂ ਲੱਗੀਆਂ, ਕਿਤੇ ਕੁਛ ਆ। ਮੈਂ ਵੇਖਦਾ ਆਇਆ ਅਤੇ ਬੜਾ ਖੁਸ਼ ਹੁੰਦਾ ਆ, ਅਤੇ ਮਤਲਬ ਥੱਕਿਆ ਨਹੀਂ ਮੈਂ ਬਿਲਕੁਲ ਹੀ। ਅਤੇ ਅੱਜ ਦਾ ਸਫ਼ਰ ਜਿਹੜਾ ਵਾ 900 ਕਿਲੋਮੀਟਰ ਦੇ ਕੋਲ ਸੀ। ਅਤੇ ਹੁਣ ਇਸ ਤੋਂ ਬਾਅਦ ਆਪਾਂ ਤੁਹਾਨੂੰ ਥੋੜ੍ਹਾ ਜਿਹਾ ਇੱਥੋਂ ਦਾ ਵਿਖਾ ਕੇ ਰਸਤਾ, ਅਤੇ ਸਿੱਧੇ ਕੈਪਾਡੋਕੀਆ ਅੰਜਮ ਹੁਣਾਂ ਦੇ ਨਾਲ ਮਿਲਾਉਣਾ। ਅੰਜਮ ਹੁਣੀ ਪਹੁੰਚਣ ਵਾਲੇ ਆ ਉੱਥੇ, ਉਹਨਾਂ ਨਾਲ ਗੱਲਬਾਤ ਜਿਹੜੀ ਗੱਪਸ਼ਪ ਲਾਵਾਂਗੇ। ਹੁਣ ਆਪਾਂ ਜੀ ਸਿਵਾਸ ਸ਼ਹਿਰ ਜਿਹੜਾ ਉਹਦੇ ਕੋਲ ਪਹੁੰਚਣ ਵਾਲੇ ਆ। ਅਤੇ ਜਿੰਨਾ ਏਰੀਆ ਥੱਲੜਾ ਈਰਾਨ ਬਾਰਡਰ ਦੇ ਨਾਲ ਨਾਲ ਅਤੇ ਥੱਲੇ ਤੋੜ ਮੈਂ ਆਇਆ, ਅਤੇ ਸਾਰੇ ਦਾ ਸਾਰਾ ਖੇਤੀ ਵਾਲਾ ਏਰੀਆ। ਅੱਗੇ ਵੀ ਮੈਂ ਤੁਹਾਨੂੰ ਦੱਸਿਆ ਸੀ, ਅਤੇ ਬਹੁਤ ਆਨੰਦ ਆਇਆ ਸਾਰਾ ਏਰੀਆ ਵੇਖ ਕੇ। ਮੈਂ ਕਹਿੰਦਾ 12-13 ਘੰਟੇ ਦੀ ਡਰਾਈਵ, ਅਤੇ ਮੈਂ ਥੱਕਿਆ ਨਹੀਂ ਮਾਸਾ ਵੀ। ਐਂ ਮਜ਼ੇ ਲੈਂਦਾ ਆਇਆ, ਮੈਂ ਵੇਖਦਾ ਆਇਆ ਨੇਚਰ ਸਾਈਡਾਂ 'ਤੇ, ਬੜਾ ਖੂਬਸੂਰਤ। ਜੇ ਕੋਈ ਬਾਈ ਰੋਡ ਆਉਣਾ ਚਾਹਵੇ ਅਤੇ ਮੈਂ ਕਹਿੰਦਾ ਵੀ ਕੈਂਪਰ ਲੈ ਕੇ ਆਓ, ਅਤੇ 100 200 ਕਿਲੋਮੀਟਰ ਕਰਕੇ ਅਤੇ ਅੱਗੇ ਰੁਕ ਕੇ ਵਹਿੰਦੇ ਜਾਓ, ਨੇਚਰ ਵਹਿੰਦੇ ਜਾਓ, ਕਿੰਨਾ ਖੂਬਸੂਰਤ ਰੱਬ ਨੇ ਬਣਾਇਆ। ਮੈਂ ਪਹੁੰਚ ਗਿਆ ਜੀ ਕੈਪਾਡੋਕੀਆ, ਅਤੇ ਅੰਜਮ ਹੋਣੀ ਆਉਣ ਡੇ ਰਹੀ ਅੰਤਾਰੀਆ ਤੋਂ, ਉਹਨਾਂ ਨੂੰ ਲੈਣਾ ਅਤੇ ਫਿਰ ਆਪਾਂ ਸੋਣਾ। ਟਾਈਮ ਵਾਹਵਾ ਹੋ ਗਿਆ, 2 ਤੋਂ ਉੱਤੇ ਹੋ ਗਿਆ ਟਾਈਮ। ਉਹ ਵੇਖੋ ਸਰੋਇਆ ਪਹੁੰਚ ਗਿਆ। ਮੈਂ ਆਇਆ ਥੱਲੇ ਆਇਆ, ਮੈਂ ਯਾਰ ਦੰਦ ਕੱਢੀ ਇਹਨਾਂ ਨੂੰ ਬੰਦ ਕਰ ਚਲੀ ਝਟ ਲੰਮੇ ਹੋਈਏ। ਉਹ ਯਾਰ ਦੱਸ ਦੇ ਕਿੱਧਰ ਨੂੰ ਜਾਣਾ ਤੂੰ? ਠੀਕ ਆ ਵੀ ਇਹ ਕਿੱਡਾ ਸਫ਼ਰ ਕਰਕੇ ਆਇਆ ਤੇ ਉਤੋਂ ਹੈ। ਚੱਲ ਤੁਰ ਪਾ ਗਾਂਗਾ, ਤੁਰ। ਇੱਥੇ ਸੌਣਾ ਤੂੰ ਗੱਡੀ 'ਚ? ਨਾ ਮੈਂ ਗੱਡੀ ਸੌਣਾ, ਮੈਂ ਕਿਤੇ ਉੱਥੇ ਆਇਆ, ਉੱਥੋਂ ਭੱਜ ਕੇ ਆਇਆ ਮੁਲਕ 'ਚੋਂ। ਚਲੋ ਆ ਵੈਲਕਮ ਵੈਲਕਮ। ਤੂੰ ਕਹਿੰਦੇ ਜਿਵੇਂ ਭੂਆ ਦੇ ਘਰ ਆਇਆ ਹੈ। ਤੈਨੂੰ ਵੀ ਆਈ? ਮੈਂ ਤਾਂ ਬਾਬਾ ਜੀ 4 ਦਿਨ ਹੋ ਗਏ, ਕੰਗਾ ਹੀ ਕੋਈ ਨਹੀਂ ਲੱਭਿਆ।
ਉੱਥੇ ਉਹਨਾਂ ਨੂੰ ਜਾ ਕੇ ਦੱਸਿਆ ਵੀ ਇੰਜ ਇੰਜ ਕੰਗਾ ਉਹਨਾਂ ਨੇ ਕਰਾਏ ਹੋਏ ਗੰਜੇ ਪੂਰੇ ਇਸਤਾਂਬੁਲ ਚ ਵਾਲ ਹੀ ਕਿਸੇ ਦੇ ਨਹੀਂ ਉਹ ਅੱਗੇ ਪੁੱਛਣਾ ਉਹ ਕੀ ਸ਼ੈ ਇੰਗਲਿਸ਼ ਇਹਦੀ ਆਂਦੀ ਨਹੀਂ ਨਾਲ ਵੀ ਮੇਰੇ ਨਾਲ LLB ਭੇਜਿਆ ਤੂੰ ਨਹੀਂ ਤਾਂ ਤੁਸੀਂ ਉਹ ਕਰ ਲੈਂਦੇ ਟਰਾਂਸਲੇਟਰ ਕੀ ਸ਼ੈ ਟਰਾਂਸਲੇਟਰ ਟ੍ਰਾਂਸਲੇਟਰ ਘਰੋਂ ਲੈ ਕੇ ਆਂਦੇ ਕਰਕੇ ਖੜੀ ਦਾ ਆ ਜਾ ਉਹ ਗੱਡੀ 'ਚ ਸਮਾਨ ਲੈ ਰਹੀ ਅੱਛਾ ਆਪਣੀ ਗੱਡੀ ਖੜੀ ਹੈ ਹਾਂ ਤੇ ਕਿਸ ਤਰ੍ਹਾਂ ਦਾ ਸਫ਼ਰ ਠੀਕ ਨੇ ਨਹੀਂ ਤੇ ਉਦੋਂ ਦਾ ਸਿੱਧੀ ਨਹੀਂ ਵਾਇਆ ਤੂੰ ਕੋਈ ਨਹੀਂ ਮੈਂ ਤਾਂ ਉਦਾਂ ਦਾ ਸਿਰ ਵੀ ਨਹੀਂ ਵਾਇਆ ਨਾ ਉੱਥੇ ਉਹ ਲੱਭੀ ਆ ਸਾਬਣ ਲੱਭੀ ਹਾਂ ਹੋਰ ਟਰੈਕਟਰ ਲੈ ਦੀ ਤੈਨੂੰ ਟਰੈਕਟਰ ਬੜਾ ਬੰਬ ਖੜਾ ਯਾਰ ਭਜਾ ਦਾ ਹੈ ਭਜਾ ਦੇ ਇਹ ਜੌਂਟੀਅਰ ਆ ਮੈਂ ਕਹਿੰਦਾ ਪਹੁੰਚ ਜਾਣਾ 2 ਮਹੀਨੇ ਹਾਂ ਨਿਊ ਹਾਲੈਂਡ ਆ ਇੱਥੇ ਠੰਡ ਬੜੀ ਹੈ ਹਾਂ ਇੱਧਰ ਠੰਡ ਆ ਹਾਂ ਉੱਥੇ ਹੈ ਨਹੀਂ ਸੀ ਠੰਡ ਅੱਛਾ ਹਾਂ ਇਸਤਾਂਬੁਲ ਹੈ ਨਹੀਂ ਨਾ ਨਾ ਉੱਥੇ ਭੋਰਾ ਵੀ ਨਹੀਂ ਇੱਥੇ ਤਾਂ ਬਹੁਤ ਠੰਡ ਇੱਥੇ ਤਾਂ ਠੰਡ ਆ ਬੜੀ ਠੰਡ ਆ ਇੱਥੇ ਵੈਲਕਮ ਤੁਹਾਨੂੰ ਜੂਨ ਦਾ ਵਾਸਤਾ ਕੈਪਾਟੋਕੀਆ ਜੂਨ ਦਾ ਵਾਸਤਾ ਰਹਿ ਕਿੱਥੇ ਆ ਗਿਆ ਤੂੰ ਅਸੀਂ ਆ ਗਏ ਜੀ ਇੱਥੇ ਕਿੱਥੇ ਅਸੀਂ ਆ ਗਏ ਹਾਂ ਕਿੱਥੇ ਕਿੱਥੇ ਆ ਗਿਆ ਕਿੰਨੂੰ ਉਹ ਵੀ ਮੈਂ ਦੇਖਦਾ ਸੀ ਵੀ ਵਾਲ ਬੋਲ ਨਹੀਂ ਵਾਏ ਆਇਆ ਕਿੱਥੇ ਕਿਹੜਾ ਸ਼ਹਿਰ ਹੈ ਇਹ ਆ ਕਾਪਾ ਟਾਪੋ ਹਰ ਇੱਕ ਨੂੰ ਕਹੀ ਜਾਵੇ ਕੈਪੋਚੀਨੋ ਜਾਣਾ ਵਾ ਕਾਪੋਚੂਨੋ ਕਦੀ ਕਿਸੇ ਨੂੰ ਕੁਛ ਕਦੀ ਕਿਸੇ ਤੇ ਨਾ ਹੀ ਬੜਾ ਪੁੱਠਾ ਜਿਹਾ ਰੱਖਿਆ ਤੂੰ ਇੱਥੇ ਕਿਸੇ ਨੂੰ ਕਹਿ ਵੀ ਲੈ ਕੇ ਦਿਖਾਣ ਨਾਮ ਕੀ ਨਾ ਪੂਰਾ ਨਾਂ ਲੈ ਕੇ ਦਿਖਾਣ ਇੱਕ ਵਾਰੀ ਆਖਰੀ ਵਾਰ ਸਿੱਧਾ ਦੱਸ। ਪੂਰਾ ਨਾਂ ਤੂੰ ਲੈ ਦਾ ਕੈਪਾਟੋਕੀਆ ਅੱਛਾ ਤੂੰ ਦੱਸ ਇਹ ਪੂਰਾ ਨਾਂ ਆਹ ਚੱਲ ਕੀ ਨਾ ਹੈ ਤੇ ਤੂੰ ਸੱਚੀ ਸੌਣਾ ਉੱਤੇ 2 ਬੈੱਡ ਹੀ ਆ ਤੂੰ ਇੱਥੇ ਹੀ ਸੌਣਾ ਅੱਛਾ ਜੀ ਲੈ ਵੇ ਤੂੰ ਤਾਂ ਪੂਰਾ ਟੈਂਟ ਕਨਾਤਾ ਲਈ ਫਿਰਦਾ ਪੂਰੀ ਮੈਂ ਹੁਣ ਹਾਂ ਆਉਂਦੇ ਸੌਂ ਕੇ ਆਇਆ 2 ਘੰਟੇ ਰਸਤੇ 'ਚ ਮੇਰੀ ਬੱਸ ਹੋ ਗਈ ਮੈਂ ਸਿਵਾਸ ਦੇ ਸ਼ਹਿਰ ਉੱਥੇ ਆ ਸਾਰਾ ਸਮਾਨ ਇੱਕ ਸਾਈਡ ਤੇ ਕਰਕੇ ਇੱਥੇ ਸੁੱਤਾ ਆ ਅੱਛਾ ਤੇਰੇ ਕੋਲ ਗੱਡੀ ਆਪਦੀ ਤੇ ਤੇਰੀ ਬੱਸ ਹੋ ਗਈ ਤੇ ਅਸੀਂ ਜਿਹੜੇ ਲਾਰੀਆਂ ਚ ਆਏ ਆ ਸਾਢੇ ਪੰਜ ਅਸੀਂ ਫਰੈਸ਼ ਆ ਹੈ 5:30 ਦਾ ਤੁਰਿਆ ਮੈਂ ਹਾਂ ਸਵੇਰੇ ਅਸੀਂ ਵੀ ਤੇ 10ਵਾਂ ਘੰਟਾ ਸ਼ੁਰੂ ਹੋ ਗਿਆ ਸਾਨੂੰ ਤਾਂ ਤੂੰ ਬਹਿਣ ਨਹੀਂ ਦਿੱਤਾ ਟਿਕ ਉੱਥੋਂ ਕਹਿੰਦਾ ਆਜੋ ਉੱਥੇ ਆਜੋ ਤਾਲੀਆ ਉੱਥੋਂ ਕਹਿੰਦਾ ਚੜ ਜਾਓ ਤੇ ਇੱਥੇ ਆਜੋ ਕਾਪੋ ਟੋਕੋ ਆਜੋ ਅੱਛਾ ਹੁਣ ਬਿਸਤਰੇ ਦੱਸ ਕਿੱਥੇ ਆ ਹੁਣ ਝੱਟ ਲੰਮੇ ਪਈਏ ਉੱਥੇ ਕੋ ਬਹਿ ਬਹਿ ਲੋ ਕੇ ਵੀ ਨਾ ਹੁਣ ਸੀਟਾਂ ਬੱਸ ਹੋ ਗਈ ਹੈ ਤੇ ਅੱਜ ਦਾ ਵਲੌਗ ਕਰਦੇ ਆ ਬੰਦ ਸਵੇਰੇ ਕਰਾਂਗੇ ਨਵੀਂ ਗੱਲਬਾਤ ਇਹਨੂੰ ਸਵੇਰੇ ਚੜਾਉਣਾ ਆਪਾਂ ਉਹ ਨਾ ਬਲੂਨ ਤੇ ਛੱਤ ਤਾਂ ਨਹੀਂ ਜਾਂਦੀ ਉਹ ਫਵਾਰਾ ਤਾਂ ਜਾਂਦਾ ਉਹ ਚ ਬੈਗ ਤਾਂ ਕੀ ਨੂੰ ਆਂਦੇ ਬਲੂਨ ਹਾਂ ਹੌਟ ਬਲੂਨ ਅੱਛਾ ਉਹਦੇ 'ਚ ਬਿਠਾਉਣਾ ਤੇ ਅੱਛਾ ਉਹਦਾ ਨਹੀਂ ਜਿਹੜਾ ਅੱਗ ਵਾਲਾ ਹੁੰਦਾ ਆਹੋ ਲਜ਼ਪੁਰ ਦੇ ਬੈਠਾ ਫਿਰ 39 ਲੈ ਜਾਵੇ ਹਾਂ ਠੀਕ ਹੈ ਜੀ ਮਿਲਦੇ ਆ ਫਿਰ ਰੱਬ ਰੱਖਾ